अस्सलाम वालेकुम, सत श्री अकाल जी। उम्मीद करना कि सारे ठीक होवोगे। अच्छा जी, अज का स्केदा जिहड़ा है वो स्टूडेंट पास नहीं होए, फेल होए ने, उत्तों दातियां मैं उन्होंने छुपा दित्तियां ने। ठीक है, ते 4 गलतियां उन्होंने होईयां ने, पास नहीं कर सके। बैड लक कि 3 होंदियां ते पास हो जाना सी। चलो ये चीज़ां नाल ही ने, कोई ये नहीं कि अग्गों एक बारी फेल हो गया तो दूसरी बारी हुण अग्गों होना ही नहीं। ठीक है, नॉर्मल है। एक बारी गलती नाल भी कोई गलती हो जाती है तो इंशाल्लाह दूसरी बारी पास हो जाओगे। ठीक है। ਮੈਨੂੰ ਨਾ ਇੱਕ ਭਾਈ ਦਾ ਮੈਸੇਜ ਆਇਆ ਤੇ ਉਹ ਆਖਦੇ ਨੇ ਵੀ ਤੁਸੀਂ ਜਿਹੜੇ ਅਪਲੋਡ ਕੀਤੇ ਨੇ ਵੀ ਸਟੂਡੈਂਟ ਫੇਲ ਹੋਏ ਨੇ 2-3 ਵੀ ਉਸ ਕਿਹਦੇ ਤੁਸੀਂ ਨਾ ਅਪਲੋਡ ਕਰਿਆ ਕਰੋ ਵੀ ਇਸ ਤਰ੍ਹਾਂ ਜੇ ਕੋਈ ਸਟੂਡੈਂਟ ਵੇਖੇਗਾ ਤੇ ਉਹ ਵੇਖ ਕੇ ਇਹ ਸੋਚੇਗਾ ਕਿ ਇਸ ਚੈਨਲ ਤੋਂ ਪੜ੍ਹ ਕੇ ਵੀ ਸਟੂਡੈਂਟ ਜਿਹੜੇ ਨੇ ਉਹ ਮਤਲਬ ਫੇਲ ਵੀ ਹੁੰਦੇ ਨੇ। ਇਹਦੀ ਗੱਲ ਵੀ ਫੇਲ ਤੁਸੀਂ ਕਿਸੇ ਦੇ ਸਾਹਮਣੇ ਬਹਿ ਕੇ ਪੜ੍ਹਦੇ ਹੋ ਪਏ ਉੱਥੋਂ ਵੀ ਫੇਲ ਹੁੰਦੇ ਨੇ। ਠੀਕ ਹੈ, ਜੇ 100 ਸਟੂਡੈਂਟ ਦੇ ਵਿੱਚੋਂ 2 ਜਾਂ 3 ਫੇਲ ਵੀ ਹੋ ਗਏ ਨੇ, ਪਾਸ ਨਹੀਂ ਕਰ ਸਕੇ ਪਹਿਲੀ ਵਾਰ 'ਚ, ਤੇ ਠੀਕ ਹੈ ਉਹ ਨਾਰਮਲ ਹੈ। ਫਿਰ ਵੀ ਤੁਸੀਂ ਵੇਖੋ ਹਲੇ ਤੱਕ ਜਿੰਨੇ ਮੇਰੇ ਕੋਲ ਸਕੇਦੇ ਆਏ ਨੇ, ਮੇਰੇ ਖਿਆਲ 90 ਜਾਂ 91 ਅਸੀਂ ਅਪਲੋਡ ਕਰ ਚੁੱਕੇ ਹਾਂ ਤੇ 50 ਜਾਂ 60 ਸਕੇਦਾ ਮੇਰੇ ਕੋਲ ਹੋਣਾ ਹੈ ਇਸ ਟਾਈਮ ਮੌਜੂਦ, ਜਿਹੜਾ ਹਲੇ ਅਪਲੋਡ ਕਰਨਾ ਹੈ। ਦੋ ਤੁਹਾਨੂੰ ਪਤਾ ਹੈ ਕਿ 2-3 ਮਹੀਨਿਆਂ ਤੋਂ ਮੈਂ ਅਪਲੋਡ ਕਰਨੇ ਸ਼ੁਰੂ ਕੀਤੇ ਨੇ। ਪਹਿਲਾਂ ਪਤਾ ਨਹੀਂ ਕਿੰਨੇ ਮਾਸ਼ਾਅੱਲਾ ਸਟੂਡੈਂਟ ਪਾਸ ਹੋਏ ਨੇ, ਉਹਦਾ ਪਤਾ ਹੀ ਨਹੀਂ। ਤੇ ਅਗਰ 100 ਦੇ ਵਿੱਚੋਂ 3 ਸਟੂਡੈਂਟ ਫੇਲ ਹੋਏ ਨੇ ਤੇ ਮਤਲਬ 97% ਤੋਂ ਜਿਹੜੇ ਨੇ ਉਹ ਅਸੀਂ ਕਾਮਯਾਬ ਹੋ ਜਾਂਦੇ ਹਾਂ। ਠੀਕ ਹੈ, ਤੇ ਇਹ ਵੀ ਇੱਕ ਸਬਕ ਹੈ ਮੇਰੇ ਖਿਆਲ ਨਾਲ, ਜਿਹੜਾ ਇਹ ਸਟੂਡੈਂਟ ਪਾਸ ਨਹੀਂ ਹੁੰਦਾ ਉਹਦਾ ਸਕੇਦਾ ਦੀ ਇਗਜ਼ਾਮ ਜਿਹੜਾ ਉਹ ਅਪਲੋਡ ਕਰੀਦਾ ਉਹਦੇ ਵਿੱਚ ਵੀ ਸਿੱਖਣ ਨੂੰ ਮਿਲਦਾ ਹੈ। ਠੀਕ ਹੈ, ਤੇ ਉਹ ਜਿਤਨਾ ਐਕਸਪੀਰੀਅੰਸ ਹੋ ਜਾਏ ਤੇ ਉਹ ਫਾਇਦਾ ਹੀ ਹੈ। ਠੀਕ ਹੈ, ਚਲੋ ਜੀ ਵੀਡੀਓ ਲੰਬੀ ਹੋ ਜਾਏਗੀ ਤੇ ਪਹਿਲਾ ਸਵਾਲ ਵੇਖ ਲੈਂਦੇ ਹਾਂ। ਸਪਾਸੀਓ ਤੋਤਾਲੇ ਦੀ ਅਰੈਸਟ ਹੋ ਜੀ ਟੋਟਲ ਰੁਕਣੇ ਵਾਲੀ ਜਗ੍ਹਾ dipende dalla velocità, ਕਹਿੰਦਾ ਸਪੀਡ ਤੇ ਡਿਪੈਂਡ ਕਰਦੀ ਹੈ, ਵੇਰੋ ਜੀ ਕਰਦੀ ਹੈ। ਦੂਸਰਾ, durante un sorpasso in autostrada, ਕਹਿੰਦਾ autostrada ਦੇ ਵਿੱਚ ਓਵਰਟੇਕ ਦੇ ਦੌਰਾਨ insufficiente distanza di sicurezza, ਜਿਹੜਾ ਫਾਸਲਾ insufficiente ਹੁੰਦਾ ਮਤਲਬ ਘੱਟ ਹੁੰਦਾ ਥੋੜਾ ਹੁੰਦਾ può essere causa, ਇਹ ਵਜ੍ਹਾ ਬਣ ਸਕਦਾ ਹੈ di incidente, ਐਕਸੀਡੈਂਟ ਦੀ, ਵੇਰੋ ਬਣ ਸਕਦਾ ਹੈ। ਤੀਸਰਾ, la targa posteriore, ਜਿਹੜੀ ਪਿੱਛੇ ਵਾਲੀ ਨੰਬਰ ਪਲੇਟ ਹੁੰਦੀ ਹੈ ਦੀ un autoveicolо ਗੱਡੀ ਦੀ, deve essere illuminata, ਕਹਿੰਦਾ ਉਹ ਰੋਸ਼ਨ ਹੋਣੀ ਚਾਹੀਦੀ ਹੈ con una luce bianca, ਇੱਕ ਚਿੱਟੀ ਲਾਈਟ ਦੇ ਨਾਲ, ਵੇਰੋ। ਚੌਥਾ, un ferito in stato di shock, ਕਹਿੰਦਾ ਇੱਕ ਜ਼ਖਮੀ ਹੈ ਤੇ ਸ਼ੌਕ ਦੀ ਹਾਲਤ 'ਚ, ਮਤਲਬ ਉਹਨੂੰ ਸਦਮਾ ਲੱਗਿਆ ਹੈ। va messo in posizione seduta, ਕਹਿੰਦਾ ਉਹਨੂੰ ਪੋਜੀਸ਼ਨ ਜਿਹੜੀ ਉਹਦੀ seduta ਕਰਦੇ ਮਤਲਬ ਬਿਠਾ ਦੇਣਾ, ਫਾਲਸੋ। ਪੰਜਵਾਂ, se non si è certi, ਕਹਿੰਦਾ ਅਗਰ ਤੁਹਾਨੂੰ ਯਕੀਨ ਨਹੀਂ di attraversare, ਵੀ ਤੁਸੀਂ ਕ੍ਰਾਸ ਕਰ ਸਕਦੇ ਹੋ in tutta sicurezza, ਪੂਰੀ ਹਿਫਾਜ਼ਤ ਸੁਰੱਖਿਆ ਦੇ ਵਿੱਚ, un incrocio, ਚੌਕ ਨੂੰ, è necessario arrestarsi, ਫਿਰ ਕਹਿੰਦਾ ਜ਼ਰੂਰੀ ਹੈ ਕਿ ਤੁਸੀਂ ਰੁਕ ਜਾਓ। ed aspettare, ਤੇ ਇੰਤਜ਼ਾਰ ਕਰੋ ਕਿ transitano tutti i veicoli, ਵੀ ਸਾਰੀਆਂ ਉਹ ਗੱਡੀਆਂ ਚੱਲੀਆਂ ਜਾਣ con cui vi può essere un pericolo, ਜਿਹਦੇ ਨਾਲ ਖਤਰਾ ਹੋ ਸਕਦਾ ਹੈ di collisione, ਟਕਰਾਣੇ ਦਾ, ਤੇ ਕਹਿੰਦਾ ਉਹ ਗੱਡੀਆਂ ਚੱਲੀਆਂ ਜਾਣ, ਤੁਸੀਂ ਉਹਨਾਂ ਦਾ ਇੰਤਜ਼ਾਰ ਕਰੋ। ਵੇਰੋ ਜੀ, ਅਗਰ ਤੁਸੀਂ ਚੌਕ ਤੇ ਪਹੁੰਚੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਉਸ ਫਲਾਣੀ ਗੱਡੀ ਨਾਲ ਮੇਰੀ ਟੱਕਰ ਹੋ ਸਕਦੀ ਹੈ, ਮਸਲਨ ਉਹ ਵੀ ਜਾਣ ਨੂੰ ਤਿਆਰ ਹੈ, ਤੁਸੀਂ ਵੀ ਤਿਆਰ ਹੋ, ਤੁਹਾਨੂੰ ਲੱਗਦਾ ਕਿ ਮੇਰੀ ਉਹਦੇ ਨਾਲ ਟੱਕਰ ਹੋ ਸਕਦੀ, ਫਿਰ ਤੁਸੀਂ ਰੁਕ ਜਾਓ, ਇੰਤਜ਼ਾਰ ਕਰ ਲਓ। ਠੀਕ ਹੈ, ਅੱਛਾ ਜੀ, ਇਹਨਾਂ ਇਹ ਫਾਲਸੋ ਕੀਤੇ ਆ ਲੇਕਿਨ ਵੇਰੋ ਸੀ। ਠੀਕ ਹੈ, ਇੱਕ ਗਲਤੀ ਨਾਲ ਦੀ ਇਹ ਹੋ ਗਈ। ਠੀਕ ਸੀ ਸਵਾਲ, ਨਾਰਮਲ, ਨਾ ਮੁਸ਼ਕਲ ਸੀ ਨਾ ਆਸਾਨ ਸੀ। ਛੇਵਾਂ ਨਿਸ਼ਾਨ ਤੁਸੀਂ ਵੇਖ ਲਿਆ ਜੀ, in presenza del segnale raffigurato, ਇਸ ਨਿਸ਼ਾਨ ਦੀ ਮੌਜੂਦਗੀ ਵਿੱਚ ਇਹ possibile attraversare i binari, ਕਹਿੰਦਾ ਪਟੜੀਆਂ ਨੂੰ ਕ੍ਰਾਸ ਕਰਨਾ ਮੁਮਕਿਨ ਹੈ। se sbarrati da cavaletti, ਅਗਰ ਉੱਥੇ ਸਟੈਂਡ ਲੱਗਿਆ, ਕਵਾਲੇਤੋ ਲੱਗੇ ਆ। a strisce bianche e rosse, ਜਿੱਥੇ ਬਿਆਂਕੇ ਤੇ ਰੋਸੋ ਜਿਹਦੇ ਉੱਤੇ ਲਾਈਨਾਂ ਲੱਗੀਆਂ ਹੁੰਦੀਆਂ ਨੇ, ਫਾਲਸੋ ਜੀ। ਅਗਰ ਉੱਥੇ ਕਵਾਲੇਤੀ ਸਟੈਂਡ ਪਏ ਹੈ, ਠੀਕ ਹੈ, ਉਹ ਵੀ ਇੱਕ ਕਿਸਮ ਦਾ ਬੈਰੀਅਰ ਦਾ ਹੀ ਕੰਮ ਹੁੰਦਾ ਹੈ। ਅਗਰ ਉਹ ਪਏ ਤਾਂ ਫਿਰ ਵੀ ਤੁਸੀਂ ਨਹੀਂ ਗੁਜ਼ਰ ਸਕਦੇ। 7 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ, 3.5 ਮੀਟਰ ਜਿਹੜਾ ਹੈ ਉਹ ਹਾਈਟ ਦੱਸ ਰਿਹਾ ਹੈ। ਠੀਕ ਹੈ, il segnale raffigurato ਨੇ ਨਿਸ਼ਾਨ ਦਿਖਾਇਆ ਗਿਆ può trovarsi, ਮਿਲ ਸਕਦਾ ਹੈ in un punto, ਉਸ ਪੁਆਇੰਟ, ਉਸ ਜਗ੍ਹਾ ਤੇ ਕਹਿੰਦਾ ਮਿਲ ਸਕਦਾ ਹੈ in cui la strada, ਜਿੱਥੇ ਸੜਕ passa sotto un ponte, ਇੱਕ ਬੋਲ ਦੇ ਥੱਲੇ ਗੁਜ਼ਰੇਗੀ, ਫਿਰ ਉਹ ਮਿਲ ਸਕਦਾ ਉੱਥੇ। 8 ਨੰਬਰ ਜੀ, ਨਿਸ਼ਾਨ ਤੁਸੀਂ ਵੇਖ ਲਿਆ ਜੀ, ਜਾਲੋ ਤੇ ਨੇਰੋ ਜਿਹੜੇ ਨੇ ਨਿਸ਼ਾਨ ਲੱਗੇ ਨੇ, ਕਲਰ ਹੋਏ ਆ ਫੁੱਟਪਾਥ ਦੇ ਕਿਨਾਰੇ ਤੇ, ਇਹਦਾ ਮਤਲਬ ਤੁਸੀਂ ਇੱਥੇ ਸੋਚਤਾ ਨਹੀਂ ਕਰ ਸਕਦੇ। il bordo del marciapiede, ਜਿਹੜਾ ਫੁੱਟਪਾਥ ਦਾ ਕਿਨਾਰਾ ਹੈ
dipinto rang ਹੋਇਆ come in figura, ਜਿਸ ਤਰ੍ਹਾਂ ਤਸਵੀਰ ਦੇ ਵਿੱਚ indica ਇਹ ਦੱਸ ਰਿਹਾ ਹੈ la presenza di lavori in corso, ਬਈ ਕੰਮ ਚੱਲ ਰਿਹਾ। falso। 9 ਨੰਬਰ ਬਾਰਿਸ਼ ਵਾਲੀ ਪਨੇਲੋ ਆ ਗਈ ਹੈ। il pannello integrativo raffigurato di pannello ਦਿਖਾਈ ਗਈ ਹੈ indica ਦੱਸ ਰਹੀ ਹੈ ਕਿ quando piove, ਜਦੋਂ ਬਾਰਿਸ਼ ਵੀ ਹੁੰਦੀ ਹੈ la strada, ਸੜਕ ਜਿਹੜੀ ਹੈ può diventare strucciolevole, slippery ਹੋ ਸਕਦੀ ਹੈ। vero। ਅੱਛਾ, ਇਸ ਪਨੇਲੋ ਨੇ ਨਹੀਂ ਸਮਝਣਾ ਕਿ ਬਾਰਿਸ਼ ਵਾਲੀ ਪਨੇਲੋ ਆ ਗਈ ਤੇ ਇਹਦਾ ਮਤਲਬ ਇੱਥੇ ਬਾਰਿਸ਼ ਹੀ ਹੁੰਦੀ ਰਹਿੰਦੀ ਹੈ। ਠੀਕ ਹੈ। 10 ਨੰਬਰ il veicolo S ਗੱਡੀ movendo in retromarcia, ਰਿਵਰਸ ਕਰਦੀ ਹੈ ਵੀ ਰੇਟਰੋਮਾਰਚਾ ਕਰਦੀ ਹੈ ਵੀ per immettersi nella circolazione, ਚੱਲਣੇ ਦੇ ਵਿੱਚ ਐਂਟਰ ਹੋਣੇ ਵਾਸਤੇ। ਚੱਲਣੇ ਦੇ ਵਿੱਚ ਐਂਟਰ ਮਤਲਬ ਕਿ ਟ੍ਰੈਫਿਕ ਦੇ ਚੱਲਣੇ ਵਿੱਚ ਐਂਟਰ ਹੋਣੇ ਵਾਸਤੇ। deve suonare ripetutamente, ਕਹਿੰਦਾ ਉਹ ਹਾਰਨ ਵਜਾਵੇ ਬਾਰ-ਬਾਰ। ਠੀਕ ਹੈ। durante la manovra, ਇਸ ਮਨੋਵਰੇ ਦੌਰਾਨ ਮਤਲਬ ਜਦੋਂ ਗੱਡੀ ਰਿਵਰਸ ਕਰ ਰਿਹਾ। falso। 11 ਨੰਬਰ la sosta è vietata, ਕਹਿੰਦਾ sosta ਮਨਾ ਵੇ in corrispondenza, ਉੱਤੇ dei distributori di carburante, ਜਿਹੜਾ ਪੈਟਰੋਲ ਪੰਪ ਹੁੰਦਾ ਹੈ, sia 5 metri prima e dopo, ਕਹਿੰਦਾ 5 ਮੀਟਰ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਮਨਾ ਹੈ quando i distributori sono chiusi, ਜਦੋਂ ਬੰਦ ਨੇ। falso ਜੀ, ਜਦੋਂ ਬੰਦ ਹੋਵੇ ਉਦੋਂ ਮਨਾ ਕੋਈ ਨਹੀਂ, ਜਦੋਂ ਡਿਸਟ੍ਰੀਬਿਊਟੋਰੇ ਓਪਨ ਹੈ, ਠੀਕ ਹੈ, ਸਰਵਿਸ ਆਨ ਹੈ ਤੇ ਫਿਰ ਉੱਥੇ ਮਨਾ ਹੋਵੇਗਾ। 12 ਨੰਬਰ il casco è obbligatorio, ਕਹਿੰਦਾ ਹੈਲਮਟ ਲਾਜ਼ਮੀ ਹੈ per il passeggero di un motociclo, ਜਿਹੜਾ ਮੋਟਰਸਾਈਕਲ ਦਾ ਪੈਸੇਂਜਰ ਹੈ ਉਹਦੇ ਤੇ ਕਹਿੰਦਾ ਹੈਲਮਟ ਲਾਜ਼ਮੀ ਹੈ। privo di cellula di sicurezza, ਜਿਹੜਾ cellula di sicurezza ਤੋਂ ਬਿਨਾਂ ਇਹ ਸਿਸਟemi di ritenuta ਤੇ ਉਹ ਬੈਲਟ ਵਾਲਾ ਸਿਸਟਮ ਜਿਹੜਾ ਹੁੰਦਾ ਹੈ ਉਸ ਤੋਂ ਬਿਨਾਂ। vero। ਜਿਹਨੂੰ ਨਹੀਂ ਸਮਝ, ਜਿਹਨੂੰ ਨਹੀਂ ਪਤਾ ਲੱਗਦਾ ਵੀ ਕਿਹੜੀ ਚੀਜ਼ ਕਿਸ ਤਰ੍ਹਾਂ ਦੀ ਹੈ, ਕਿਵੇਂ ਦੀ ਹੈ, ਠੀਕ ਹੈ, ਉਹ ਗੂਗਲ ਤੇ ਜਾ ਕੇ ਲਿਖ ਕੇ ਤਸਵੀਰਾਂ ਕੱਢ ਲਿਆ ਕਰੋ, ਤੁਹਾਨੂੰ ਪਤਾ ਲੱਗ ਜਾਏਗਾ। ਅਗਰ ਕਿਸੇ ਨੂੰ ਨਹੀਂ ਪਤਾ ਕਿ cellula di sicurezza ਕੀ ਹੈ, ਸਿਸਟemi di ritenuta ਕੀ ਹੈ, ਗੂਗਲ ਤੇ ਲਿਖਿਆ ਤਸਵੀਰਾਂ ਕੱਢਿਆ ਜੇ, ਤੁਹਾਨੂੰ ਪਤਾ ਲੱਗ ਜਾਏਗਾ ਕੀ ਹੁੰਦਾ ਹੈ। 13 ਨੰਬਰ se un ferito della strada, ਜੇ ਕਹਿੰਦਾ ਸੜਕ ਦੇ ਉੱਤੇ ਜ਼ਖਮੀ ਹੈ, si è ustionato, ਜਲ ਗਿਆ, è consigliabile, ਫਿਰ ਕਹਿੰਦਾ ਸਲਾਹ ਵੇ non togliere i vestiti, ਬਈ ਤੁਸੀਂ ਜਿਹੜੇ ਕੱਪੜੇ ਨੇ ਨਹੀਂ ਉਤਾਰਨੇ, rimasti attaccati, ਜਿਹੜੇ ਚਿਪਕ ਗਏ ਨੇ ਜਾਂ ਚੰਬੜ ਗਏ ਨੇ, alla pelle bruciata, ਜਿਹੜਾ ਜਿਲਦ ਜਲ ਗਈ ਹੈ ਉਹਦੇ ਨਾਲ। vero। ਅਗਰ ਕੋਈ ਅੱਲਾ ਨਾ ਕਰੇ ਸੜਕ ਦੇ ਉੱਤੇ ਵੀ ਉਹਨੂੰ ਅੱਗ ਲੱਗੀ ਸੀ, ਉਹਦੇ ਜਿਹੜੇ ਕੱਪੜੇ ਨੇ, ਵਸਤੀਤੀ ਨੇ, ਉਹ ਜਿਸਮ ਦੇ ਨਾਲ ਚਿਪਕ ਗਏ ਨੇ, ਉਹ ਤੁਸੀਂ ਉਤਾਰਨੇ ਦੀ, ਖਿੱਚਣੇ ਦੀ ਕੋਸ਼ਿਸ਼ ਨਹੀਂ ਕਰਨੀ। 14 ਨੰਬਰ la corsia di decelerazione, ਕਹਿੰਦਾ ਜਿਹੜਾ corsia di decelerazione ਵੇ serve, ਇਹ ਚਾਹੀਦਾ ਹੁੰਦਾ ਹੈ per uscire dalla carreggiata dell'autostrada, autostrade ਦੇ carreggiate ਤੋਂ ਨਿਕਲਣ ਦੇ ਵਾਸਤੇ, ed entrare nell'area di servizio, ਤੇ area di servizio ਵਿੱਚ ਐਂਟਰ ਹੋਣੇ ਵਾਸਤੇ। vero ਜੀ। corsia di decelerazione ਕਿਹਦੇ ਤੋਂ ਨਿਕਲਣ ਵਾਸਤੇ ਚਾਹੀਦਾ ਹੁੰਦਾ ਹੈ? autostrade ਦੇ carreggiate ਤੋਂ। ਠੀਕ ਹੈ, ਇਸ ਚੀਜ਼ ਵੱਲ ਧਿਆਨ ਰੱਖਣਾ ਹੈ। 15 ਨੰਬਰ ਨਿਸ਼ਾਨ ਆ ਗਿਆ ਜੀ, ਸੱਜੀ ਸਾਈਡ ਤੋਂ ਪਾਸਾਰੇ ਕਰਨਾ ਜੀ। il segnale raffigurato, ਨਿਸ਼ਾਨ ਦਿਖਾਇਆ ਗਿਆ posto, ਲੱਗੇ ਹੈ in presenza di un'isola di traffico, ਕਹਿੰਦਾ ਇਸੋਲਾ ਦੀ ਟ੍ਰੈਫਿਕ ਦੇ ਉੱਤੇ ਲੱਗੀ ਹੈ। obbliga i conducenti, ਤੇ ਡਰਾਈਵਰਾਂ ਤੇ ਲਾਗੂ ਕਰਦਾ ਹੈ ਪਾਸਾਰੇ ਦੇ ਇਸ ਤਰ੍ਹਾਂ ਸੱਜੇ ਤੋਂ ਗੁਜ਼ਰਨਾ ਜੀ। vero। 16 ਨੰਬਰ il segnale luminoso in figura, ਜਿਹੜਾ ਰੋਸ਼ਨ ਨਿਸ਼ਾਨ ਇਹ ਦੱਸ ਰਿਹਾ ਹੈ, indica ਦੱਸ ਰਿਹਾ ਹੈ un semaforo, ਇੱਕ ਇਸ਼ਾਰਾ ਵੇ per i veicoli di trasporto pubblico, ਪਬਲਿਕ ਟਰਾਂਸਪੋਰਟ ਵਾਸਤੇ ਜਿਹੜੀਆਂ ਗੱਡੀਆਂ ਨੇ ਉਹਨਾਂ ਵਾਸਤੇ ਇਸ਼ਾਰਾ ਹੈ। vero ਜੀ। 17 ਨੰਬਰ il limite massimo di velocità, ਜਿਹੜੀ ਮੈਕਸਿਮਮ ਸਪੀਡ ਲਿਮਟ ਹੈ su strade extraurbaine secondarie ਦੇ ਉੱਤੇ, ਇਹਦੀ ਨੁਮਾਇੰਦਾ ਕਹਿੰਦਾ 90 ਦੀ ਸਪੀਡ ਹੈ। per autovetture con carrello appendice, ਜਿਨ੍ਹਾਂ carrello appendice ਪਿੱਛੇ ਲਾਈ ਹੈ। vero ਜੀ। ਅੱਛਾ ਜੀ, carrello appendice ਕੀ ਹੋ ਗਿਆ? remorchio leggero, ਤੇ remorchio leggero ਪਿੱਛੇ ਲੱਗਿਆ ਹੋਵੇ ਤੇ ਫਿਰ ਸਪੀਡ ਨਹੀਂ ਘਟਦੀ। ਜਿਤਨੀ ਸਪੀਡ ਗੱਡੀ ਦੀ ਹੈ ਵੇ, ਮਤਲਬ ਉਹ ਸੜਕ ਤੇ ਜਿੰਨੀ ਉਹਨੂੰ ਇਜਾਜ਼ਤ ਹੈ ਉਤਨੀ ਤੇ ਉਹ ਜਾ ਸਕਦੀ ਹੈ। autovettura ਵੇ, autovettura strada extraurbaine secondarie ਤੇ 90 ਦੀ ਸਪੀਡ ਹੋਵੇ ਜੀ। ਜੇ ਤੇ ਵੱਡਾ remorchio ਹੁੰਦਾ ਤੇ ਫਿਰ ਤੇ ਸਪੀਡ ਘਟਣੀ ਸੀ। carrello appendice remorchio leggero ਸਮਝੋ, ਤੇ ਇਹਦੇ ਨਾਲ ਸਪੀਡ ਨਹੀਂ ਘਟਦੀ। ਠੀਕ ਹੈ, ਇਸ ਵਾਸਤੇ ਇਹਨਾਂ ਦਾ ਗਲਤ ਹੋ ਗਿਆ, ਇਹਨਾਂ ਫਾਲਸੋ ਕੀਤੇ ਆ, ਲੇਕਿਨ vero ਹੈ। 18 ਨੰਬਰ in caso di traffico intenso, ਕਹਿੰਦਾ ਉਸ ਸੂਰਤ ਜਦੋਂ ਟ੍ਰੈਫਿਕ ਦਾ ਰਸ਼ ਹੋਵੇ, il conducente, ਡਰਾਈਵਰ ਜਿਹੜਾ deve occupare le corsie riservate, ਕਹਿੰਦਾ ਉਹ ਰਿਜ਼ਰਵ ਕੁਰਸੀਏ ਬਿਜ਼ੀ ਕਰ ਲਵੇ, ਮਤਲਬ ਰਿਜ਼ਰਵ ਕੁਰਸੀਆਂ ਦੇ ਉੱਤੇ ਚਲਾ ਜਾਵੇ। alla marcia dei veicoli in servizio pubblico, ਜਿਹੜੀਆਂ ਪਬਲਿਕ ਸਰਵਿਸ ਦੀਆਂ ਗੱਡੀਆਂ ਵਾਸਤੇ ਕੁਰਸੀਆਂ ਨੇ, ਕਹਿੰਦਾ ਉਧਰ ਚਲਾ ਜਾਵੇ। se libere, ਅਗਰ ਉਹ ਖਾਲੀ ਨੇ ਤੇ falso ਜੀ,
ਉਹਨਾਂ ਕੁਰਸੀਆਂ ਵੱਲ ਅਸੀਂ ਨਹੀਂ ਜਾ ਸਕਦੇ। 19 ਨੰਬਰ nel area di servizio delle autostrade, ਕਹਿੰਦਾ ਜਿਹੜਾ ਆਟੋਸਟਰਾਦੇ ਦਾ area di servizio ਹੁੰਦਾ ਹੈ ਉਹਦੇ ਵਿੱਚ il conducente driver ਜਿਹੜਾ ਹੈ non deve lasciare in sosta il veicolo, ਕਹਿੰਦਾ ਗੱਡੀ ਨੂੰ ਪਾਰਕਿੰਗ ਵਿੱਚ ਨਹੀਂ ਛੱਡਣਾ per più di 24 ore 24 ਘੰਟੇ ਤੋਂ ਜ਼ਿਆਦਾ ਫੇਰੋ। 20 ਨੰਬਰ le targhe dei veicoli ਦੀ ਗੱਡੀ ਦੀਆਂ ਨੰਬਰ ਪਲੇਟਾਂ ਨੇ possono essere pegate, ਕਹਿੰਦਾ ਇਹਨੂੰ pegate ਕਰ ਸਕਦੇ, ਮਤਲਬ ਥੋੜਾ ਬਹੁਤ ਦੋਹਰਿਆਂ ਕਰ ਸਕਦੇ ਹੋ। ਫਿਰ ਅਦਤਾਰਲੇ meglio ਫਿਟ ਕਰਨੇ ਵਾਸਤੇ ਚੰਗੀ ਤਰ੍ਹਾਂ ਆ ਲੋਰੋ ਸਪੋਰਟ, ਉਹਨਾਂ ਨੂੰ ਸਪੋਰਟ ਦੇਣ ਵਾਸਤੇ। ਫਾਲਤੂ ਜੀ ਨੰਬਰ ਪਲੇਟ ਨਾ ਗੰਦੀ ਹੋਣੀ ਚਾਹੀਦੀ ਹੈ ਨਾ ਤੁਸੀਂ ਉਹਨੂੰ ਦੋਹਰਿਆਂ ਕਰ ਸਕਦੇ ਹੋ, ਠੀਕ ਹੈ। 21 ਨੰਬਰ ਫਿਰ diminuire il rumore, ਸ਼ੋਰ ਨੂੰ ਘੱਟ ਕਰਨੇ ਵਾਸਤੇ non si deve accelerare, ਕਹਿੰਦਾ ਰੇਸ ਨਹੀਂ ਦੇਣੀ quando il veicolo fermo, ਜਦੋਂ ਗੱਡੀ ਰੁਕੀ ਹੈ ਫੇਰੋ। 22 ਨੰਬਰ dritto di presidenza ਵਾਲਾ ਨਿਸ਼ਾਨ ਸੀ ਔਰ ਪ੍ਰੈਸੀਡੈਂਸਾ ਹੁਣ ਖਤਮ ਹੋ ਗਿਆ। il segnale raffigurato, ਨਿਸ਼ਾਨ ਦਿਖਾਇਆ ਗਿਆ invita, ਤੁਹਾਨੂੰ ਇਨਵਾਈਟ ਕਰਦਾ ਹੈ। a maggiore prudenza, ਜ਼ਿਆਦਾ ਇhtiyat ਕਰਨੀ ਜੇ, ਸਾਵਧਾਨੀ ਵਰਤਣੀ ਜੇ। perché, ਕਿਉਂ non si ha più il dritto di presidenza, ਵੀ ਤੁਹਾਡੀ ਹੁਣ ਸਿੱਧੀ ਪਹਿਲ ਕੋਈ ਨਹੀਂ ਰਹੀ ਵੇਰੋ, ਨਿਸ਼ਾਨ ਦਾ ਹੀ ਮਤਲਬ ਹੈ। 23 ਨੰਬਰ ਖੱਬੀ ਸਾਈਡ ਨੂੰ ਮੋੜ ਮੁੜਦਾ ਪਿਆ। il direttore raffigurato, il direttore ਦਿਖਾਇਆ ਗਿਆ indica destra un cantiere stradale, ਵੀ falso। 24 ਨੰਬਰ 320 ਮੀਟਰ ਤੇ ਸਟਾਪ ਦਾ ਨਿਸ਼ਾਨ ਹੈ, ਠੀਕ ਹੈ। ਸਟਾਪ ਦੇ ਨਿਸ਼ਾਨ ਨੂੰ ਕੀ ਆਖਦੇ ਨੇ? ਸਟਾਪ ਤੇ ਆਖਦੇ ਨੇ fermarsi e dare precedenza, ਵੀ ਸਟਾਪ ਦੇ ਨਿਸ਼ਾਨ ਨੂੰ ਆਖਦੇ ਨੇ। ਜਿਹੜਾ dare precedenza ਵਾਲਾ ਹੁੰਦਾ ਹੈ ਉਹਨੂੰ ਸਿਰਫ dare precedenza, ਜਿਹੜਾ ਸਟਾਪ ਦਾ ਨਿਸ਼ਾਨ ਹੁੰਦਾ ਹੈ ਉਹਨੂੰ ਆਖਦੇ ਨੇ fermarsi e dare precedenza, ਠੀਕ ਹੈ। il segnale raffigurato invita, ਨਿਸ਼ਾਨ ਇਨਵਾਈਟ ਕਰ ਰਿਹਾ ਹੈ a rallentare, ਵੀ ਸਲੋ ਹੋ ਜਾਓ। perché, ਕਿਉਂ è prossimo un incrocio, ਜਿਹੜਾ ਅੱਗੇ ਇੱਕ ਚੌਕ ਹੈ in cui bisogna fermarsi e dare la precedenza, ਕਹਿੰਦਾ ਉੱਥੇ ਰੁਕਣਾ ਜੇ ਤੇ ਹੱਕ ਦੇਣਾ ਜੇ ਵੇਰੋ, ਰੁਕਣਾ ਲਾਜ਼ਮੀ ਇੱਕ ਸਟਾਪ ਦਾ ਨਿਸ਼ਾਨ ਹੈ। 5 ਨੰਬਰ il segnale raffigurato indica, ਨਿਸ਼ਾਨ ਦੱਸ ਰਿਹਾ ਹੈ come devono essere utilizzate, ਕਿ ਕਿਸ ਤਰ੍ਹਾਂ ਇਸਤੇਮਾਲ ਹੋਣੇ ਨੇ le ਕੁਰਸੀਏ ਜਿਹੜੇ ਨੇ ਵੇਰੋ। ਤਸਵੀਰੇ ਪਤਾ ਲੱਗ ਰਿਹਾ ਵੀ ਕਿਹੜੇ ਨਾਰਮਲ ਗੱਡੀਆਂ ਵਾਸਤੇ ਨੇ ਤੇ ਕਿਹੜੇ ਦੂਸਰੀਆਂ ਪਬਲਿਕ ਸਰਵਿਸ ਦੀਆਂ ਗੱਡੀਆਂ ਵਾਸਤੇ ਨੇ। 26 ਨੰਬਰ la distanza di sicurezza, ਫਾਸਲਾ dipende, ਕਹਿੰਦਾ ਡਿਪੈਂਡ ਕਰਦਾ ਹੈ dallo spazio percorso nel tempo di reazione, ਤੇ ਵੇਰੋ ਜੀ ਇਹਨਾਂ ਫਾਲਸੋ ਕੀਤੇ ਹੈ, ਠੀਕ ਹੈ, ਲੇਕਿਨ ਵੇਰੋ ਹੈ। ਅੱਛਾ, ਜਿਹੜੀਆਂ ਇਹਨਾਂ ਤਕਰੀਬਨ ਗਲਤੀਆਂ ਹੋਈਆਂ ਨੇ ਉਹ ਸਵਾਲ ਮੁਸ਼ਕਲ ਨਹੀਂ ਸਨ, ਲੇਕਿਨ ਚੀਜ਼ਾਂ ਦਾ ਪਤਾ ਹੋਣਾ ਜਿਹੜਾ ਸੀ ਨਾ ਉਹ ਜ਼ਰੂਰੀ ਸੀ, ਤੇ ਕਿਉਂਕਿ ਥੋੜੇ ਸਵਾਲ ਉਹ ਹੀ ਗਲਤ ਹੋਏ ਨੇ ਜਿਨ੍ਹਾਂ ਦੇ ਥੋੜਾ ਬਹੁਤ ਬੰਦਾ ਕਨਫਿਊਜ਼ ਹੋ ਜਾਂਦਾ ਹੈ, ਠੀਕ ਹੈ। ਬਾਕੀ ਵੈਸੇ ਕੋਈ ਏਡਾ ਸਕੇਦਾ ਮੁਸ਼ਕਲ ਨਹੀਂ ਸੀ। 27 ਨੰਬਰ giungendo all'incrocio, ਚੌਕ ਤੇ ਪਹੁੰਚੇ ਹੋ rappresentato in figura, ਤਸਵੀਰ ਦਿਖਾਇਆ ਗਿਆ il veicolo DL, ਕਹਿੰਦਾ D ਤੇ L ਗੱਡੀਆਂ ਜਿਹੜੀਆਂ ਨੇ passano contemporaneamente, ਇਕੱਠੀਆਂ ਜਾਣਦੀਆਂ per primi ਤੇ ਪਹਿਲਾਂ falso। 28 ਨੰਬਰ nel rispetto della larghezza massima stabilita, ਕਹਿੰਦਾ ਜਿਹੜੀ ਮੈਕਸਿਮਮ ਚੌੜਾਈ ਰੱਖੀ ਗਈ ਹੈ per rimorchio TATS ਵਾਸਤੇ le imbarcazioni trasportate, ਜਿਹੜੀਆਂ ਇਹਨਾਂ ਉੱਤੇ imbarcazioni ਲੈ ਕੇ ਜਾਂਦੇ, ਮਤਲਬ ਕਸ਼ਤੀਆਂ ਲੈ ਕੇ ਜਾਂਦੇ ਹੋ। possono sporgere, ਕਹਿੰਦੇ ਵੱਧ ਸਕਦੀਆਂ ਨੇ fino a 50 centimetri, 50 ਸੈਂਟੀਮੀਟਰ ਤੱਕ per ogni lato, ਹਰ ਤਰਫ ਮਤਲਬ ਹਰ ਸਾਈਡ ਤੇ। rispetto ai bordi esterni delle luci di posizione posteriore, ਜਿਹੜੀਆਂ ਪਿੱਛੇ ਵਾਲੀਆਂ luci di posizione ਨੇ ਉਹਨਾਂ ਦੇ ਕਿਨਾਰਿਆਂ ਤੋਂ falso ਜੀ। 29 ਨੰਬਰ a causa probabile di incidenti, ਕਹਿੰਦਾ ਐਕਸੀਡੈਂਟ ਹੋ ਸਕਦਾ ਹੈ dovuti alla struttura della strada, ਸੜਕ ਦੇ ਸਟਰਕਚਰ ਢਾਂਚੇ ਨਕਸ਼ੇ ਦੀ ਵਜ੍ਹਾ ਤੋਂ। può essere carreggiata a senso unico di circolazione, ਕਹਿੰਦਾ ਜਿਹੜਾ carreggiata senso unico ਹੁੰਦਾ ਹੈ ਇਹਦੀ ਵਜ੍ਹਾ ਤੋਂ ਐਕਸੀਡੈਂਟ ਹੋ ਸਕਦਾ ਹੈ falso। 3 ਨੰਬਰ il coefficiente di aderenza, coefficiente ਤਾਕਤ, aderenza road grip, ਪਕੜ ਜਿਹੜੀ ਟਾਇਰਾਂ ਦੀ ਹੁੰਦੀ ਹੈ। ਕਹਿੰਦਾ ਜਿਹੜੀ road grip ਦੀ ਤਾਕਤ ਹੈ basso ਥੋੜੀ ਹੈ riduce lo spazio di frenatura, ਇਹ spazio di frenatura ਨੂੰ ਘਟਾਵੇ ਦੀ falso ਜੀ। ਅਗਰ ਟਾਇਰਾਂ ਦੀ ਗ੍ਰਿਪ ਥੋੜੀ ਹੈ ਤੇ ਫਿਰ spazio di frenatura ਵਧੇਗੀ ਕਿਉਂਕਿ ਟਾਇਰ ਸਲਿੱਪ ਹੋਣਗੇ। ਟਾਇਰ ਸਲਿੱਪ ਉਦੋਂ ਨਹੀਂ ਹੁੰਦਾ ਜਦੋਂ ਅਧਰੈਂਸ ਜਿਹੜੀ ਹੈ ਇਹ ਜ਼ਿਆਦਾ ਹੋਵੇ, ਠੀਕ ਹੈ falso।